ਟੈਲੀਫੋਨ ਦੇ ਰਾਹੀਂ ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਤੁਹਾਡੇ ਲਈ ਬਹੁਤ ਹੀ ਵੱਡੀ ਬ੍ਰੇਕਿੰਗ ਨਿਊਜ਼ ਲੈ ਕੇ ਹਾਜ਼ਰ ਹੋਏ ਆ। ਇਸ ਨਿਊਜ਼ ਦੇ ਵਿੱਚ ਪੂਰੀ ਤਰ੍ਹਾਂ ਇੰਡੀਆ ਨੂੰ ਹਿਲਾ ਕੇ ਰੱਖ ਦਿੱਤਾ ਗਿਆ ਹੈ। ਕਿਸ ਤਰ੍ਹਾਂ ਇੰਡੀਅਨ ਗਵਰਨਮੈਂਟ ਦਾ EMPLOYEE ਨਿਖਲ ਗੁਪਤਾ ਦੇ ਨਾਲ ਰਲ ਕੇ ਗੁਰਪ੍ਰਤਪਾਲ ਸਿੰਘ ਪੰਨੂ ਹੁਣਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਸੋ ਅੱਜ US ਦੀ ਡਿਸਟ੍ਰਿਕਟ ਕੋਰਟ, ਜਿਹੜੀ ਸਦਰਨ ਡਿਸਟ੍ਰਿਕਟ ਆਫ ਨਿਊਯਾਰਕ ਆ, ਉਹਦੇ ਵਿੱਚ ਸੀਲਡ ਸੁਪਰਸੀਡਿੰਗ ਇੰਡਾਈਟਮੈਂਟ ਫਾਈਲ ਕਰ ਦਿੱਤੀ ਗਈ ਹੈਗੀ ਆ ਤੇ ਵਿਕਾਸ ਜਾਦਵ ਨੂੰ FBI ਦੀ ਵਾਂਟਡ ਲਿਸਟ ਦੇ ਵਿੱਚ ਐਡ ਕਰ ਦਿੱਤਾ ਗਿਆ ਹੈਗਾ। ਸੋ ਕਿਸੇ ਨੂੰ ਵੀ ਵਿਕਾਸ ਜਾਦਵ ਦੇ ਬਾਰੇ ਜਾਣਕਾਰੀ ਹੋਵੇ, ਇਮੀਡੀਏਟਲੀ ਉਹ FBI ਨੂੰ ਕੰਟੈਕਟ ਕਰੇ। ਉਹਦੀਆਂ ਪਿਕਚਰਸ ਜਿਹੜੀਆਂ ਆ ਆਪਾਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ ਵੀ ਜਾਰੀ ਕਰ ਦਿੱਤੀਆਂ ਆ, ਐਡ ਕਰ ਦਿੱਤੀਆਂ ਆ। ਤੇ ਅੱਜ ਲਗਭਗ ਕੁਝ ਘੰਟੇ ਪਹਿਲਾਂ US ਦੀ ਜਿਹੜੀ ਡਿਸਟ੍ਰਿਕਟ ਕੋਰਟ ਆਫ ਸਦਰਨ ਡਿਸਟ੍ਰਿਕਟ ਨਿਊਯਾਰਕ ਦੀ ਆ, ਉੱਥੇ ਇੰਡਾਈਟਮੈਂਟ ਫਾਈਲ ਕਰ ਦਿੱਤੀ ਗਈ ਹੈਗੀ ਆ। ਸੋ USA ਵਰਸਸ ਵਿਕਾਸ ਜਾਦਵ AKA ਵਿਕਾਸ AKA ਅਮਾਨਤ ਐਂਡ ਨਿਕਲ ਗੁਪਤਾ। ਇਹ ਜਿਹੜੀ ਸਾਰੀ ਇੰਡਾਈਟਮੈਂਟ ਆ, ਇਹ ਮੈਂ ਤੁਹਾਡੇ ਨਾਲ ਥੋੜੀ ਪੜ੍ਹ ਕੇ ਸਾਂਝੀ ਕਰਦਾ ਆ ਕਿ ਕੀ ਕੁਝ ਇਸ ਇੰਡਾਈਟਮੈਂਟ ਦੇ ਵਿੱਚ ਹੈਗਾ ਆ। ਪਿਛਲੇ ਹਫਤੇ ਤੁਸੀਂ ਦੇਖਿਆ ਹੀ ਹੋਣਾ ਆ ਵੀ ਕਿਸ ਤਰ੍ਹਾਂ ਕੈਨੇਡਾ ਨੇ ਪੂਰਾ ਡਿਸਕਲੋਜ਼ ਕੀਤਾ ਆ ਕਿ ਭਾਰਤ ਦੀ ਸਰਕਾਰ ਸ਼ਰੇਆਮ ਇਨਵੋਲਵ ਸੀ। ਅੱਜ ਅਮਰੀਕਾ ਨੇ ਵੀ ਡਿਸਕਲੋਜ਼ ਕਰ ਦਿੱਤਾ ਕਿਸ ਤਰ੍ਹਾਂ ਭਾਰਤ ਦਾ ਇੱਕ ਆਫੀਸਰ, ਰਾਹ ਦਾ ਆਫੀਸਰ, ਅਮਰੀਕਨ ਸਿਟੀਜ਼ਨ ਨੂੰ ਮਾਰਨ ਦੇ ਲਈ ਕਿਹੜੇ ਬੰਦੇ ਨੂੰ ਪੈਸੇ ਦਿੰਦਾ ਹੈਗਾ ਤੇ ਹੁਣ ਉਹ ਬੰਦਾ FBI ਦੀ ਵਾਂਟਡ ਲਿਸਟ ਦੇ ਵਿੱਚ ਹੈਗਾ ਆ। ਕਹਿੰਦੇ ਵੀ ਮਈ 2023 ਦੇ ਵਿੱਚ ਵਿਕਾਸ ਜਾਦਵ, ਜਿਸ ਦਾ ਨਾਮ ਵਿਕਾਸ AKA ਅਮਾਨਤ ਦੱਸਿਆ ਗਿਆ ਆ, ਜੋ ਕਿ ਗਵਰਨਮੈਂਟ ਆਫ ਇੰਡੀਆ ਦਾ EMPLOYEE ਸੀ, ਤੇ ਉਹ ਨਿਖਲ ਗੁਪਤਾ ਜਿਹੜਾ ਇੱਕ ਡਿਫੈਂਡੈਂਟ ਆ, ਜਿਸ ਨੂੰ ਪਹਿਲਾਂ ਹੀ ਅਮਰੀਕਾ ਵਾਲੇ ਚੈੱਕ ਰਿਪਬਲਿਕ ਤੋਂ ਚੱਕ ਕੇ ਲੈ ਆਏ ਹੈਗੇ ਆ, ਉਸ ਨੇ, ਦੋਨਾਂ ਨੇ ਰਲ ਕੇ ਅਮਰੀਕਾ ਦੀ ਧਰਤੀ ਦੇ ਉੱਤੇ ਅਮਰੀਕਨ ਸਿਟੀਜ਼ਨ, ਇੱਕ ਅਟਾਰਨੀ, ਇੱਕ ਪੋਲੀਟੀਕਲ ਐਕਟਿਵਿਸਟ ਜਿਹੜਾ ਨਿਊਯਾਰਕ ਦੇ ਵਿੱਚ ਰਹਿੰਦਾ ਆ, ਉਸ ਨੂੰ ਮਾਰਨ ਦੇ ਲਈ ਜਿਹੜੀ ਕੋਸ਼ਿਸ਼ ਕੀਤੀ ਹੈਗੀ ਆ। ਇਹ ਜਿਹੜਾ ਵਿਕਟਮ ਆ, ਜਿਹੜੇ ਗੁਰਪ੍ਰਤਪਾਲ ਸਿੰਘ ਪੰਨੂ ਆ, ਕਹਿੰਦੇ ਭਈ ਗਵਰਨਮੈਂਟ ਆਫ ਇੰਡੀਆ ਦਾ ਕ੍ਰਿਟਿਕ ਆ। ਇਹਨਾਂ ਦੀ US ਬੇਸਡ ਆਰਗੇਨਾਈਜੇਸ਼ਨ ਹੈਗੀ ਆ, ਜੋ ਪੰਜਾਬ ਦੇ ਵਿੱਚ ਭਾਰਤ ਨਾਲੋਂ ਅਲੱਗ ਹੋਣ ਦੇ ਲਈ, ਡਿਫਰੈਂਟ ਮੁਲਕ ਬਣਾਉਣ ਦੇ ਲਈ ਉਹਦੇ ਲਈ ਵਰਕਆਊਟ ਕਰਦੀ ਹੈਗੀ ਆ। ਜਿਹੜਾ ਵਿਕਟਮ ਆ, ਉਸ ਨੇ ਪਬਲਿਕਲੀ ਹਮੇਸ਼ਾ ਹੀ ਕਿਹਾ ਆ ਵੀ ਅਸੀਂ ਪੰਜਾਬ ਨੂੰ ਭਾਰਤ ਨਾਲੋਂ ਅਲੱਗ ਦੇਸ਼ ਖਾਲਿਸਤਾਨ ਬਣਾਉਣਾ ਚਾਹੁੰਦੇ ਹੈਗੇ ਆ। ਗਵਰਨਮੈਂਟ ਆਫ ਇੰਡੀਆ ਨੇ ਇਹਨਾਂ ਦੀ ਜਿਹੜੀ ਆਰਗੇਨਾਈਜੇਸ਼ਨ ਆ, ਉਸ ਨੂੰ ਬੈਨ ਕੀਤਾ ਹੋਇਆ ਹੈਗਾ ਆ। ਸੋ ਇਸ ਸਾਰੀ ਜਿਹੜੀ ਸੁਪਰਸੀਡਿੰਗ ਇੰਡਾਈਟਮੈਂਟ ਆ, ਇਹਦੇ ਵਿੱਚ ਨੰਬਰ 2 ਤੇ ਜਾ ਕੇ ਦੱਸਿਆ ਗਿਆ ਆ ਵੀ ਵਿਕਾਸ ਜਾਦਵ ਇੰਪਲੋਇਡ ਸੀਗਾ ਕੈਬਨਿਟ ਸੈਕਟਰੀਏਟ ਆਫ ਗਵਰਨਮੈਂਟ ਆਫ ਇੰਡੀਆ, ਜੋ ਕਿ ਇੰਡੀਆ ਦੀ ਫੋਰਨ ਇੰਟੈਲੀਜੈਂਸ ਸਰਵਿਸ ਰਿਸਰਚ ਐਨਾਲਿਸਿਸ ਵਿੰਗ ਨੂੰ ਹੈਂਡਲ ਕਰਦਾ ਹੈਗਾ। ਜਾਦਵ ਦੀ ਜਿਹੜੀ ਪੋਜੀਸ਼ਨ ਆ, ਉਹ ਸੀਨੀਅਰ ਫੀਲਡ ਆਫੀਸਰ ਕਰਕੇ ਦੱਸੀ ਗਈ ਆ। ਉਹਦੀ ਜਿਹੜੀ ਰਿਸਪੌਂਸਿਬਿਲਟੀ ਆ ਸਿਕਿਉਰਿਟੀ ਮੈਨੇਜਮੈਂਟ ਤੇ ਇੰਟੈਲੀਜੈਂਸ ਦੀ ਹੈਗੀ ਆ। ਉਸ ਨੇ ਇਸ ਤੋਂ ਪਹਿਲਾਂ ਇੰਡੀਆ ਦੀ ਸੈਂਟਰਲ ਰਿਜ਼ਰਵ ਪੁਲਿਸ ਫੋਰਸ CRPF ਦੇ ਵਿੱਚ ਵੀ ਕੰਮ ਕੀਤਾ ਹੈਗਾ, ਜਿਹੜੀ ਇੰਡੀਆ ਦੀ ਲਾਰਜੈਸਟ ਪੈਰਾਮਿਲਟਰੀ ਫੋਰਸ ਹੈਗੀ ਆ। ਜਾਦਵ ਨੇ ਆਪਣਾ ਨਾਮ ਅਮਾਨਤ ਕਰਕੇ ਵੀ ਜਿਹੜਾ ਯੂਜ਼ ਕੀਤਾ ਹੈਗਾ। ਮਈ 23 ਨੂੰ ਜਾਦਵ ਨੇ ਗੁਪਤੇ ਨੂੰ ਰਿਕਰੂਟ ਕੀਤਾ ਕਿ ਅਮਰੀਕਾ ਦੇ ਵਿੱਚ ਅਸੀਂ ਇਸ ਵਿਕਟਮ ਨੂੰ, ਜਿਹੜਾ ਪੰਨੂ ਹੋਣੀ ਆ, ਉਹਨਾਂ ਨੂੰ ਅਸੈਸੀਨੇਟ ਕਰਨਾ ਹੈਗਾ। ਤੇ ਜੋ ਗੁਪਤਾ ਆ, ਉਹ ਇੰਡੀਆ ਦਾ ਨੈਸ਼ਨਲ ਹੈਗਾ ਆ। ਜਾਦਵ ਦੀ ਡਾਇਰੈਕਸ਼ਨ ਦੇ ਉੱਤੇ ਗੁਪਤਾ ਨੇ ਜੋ ਇੱਕ CS, ਜਿਸ ਨੂੰ ਕ੍ਰਿਮੀਨਲ ਆਪਾਂ CS ਜਿਹੜਾ ਆ ਕੌਨਫੀਡੈਂਸ਼ੀਅਲ ਸੋਰਸ, ਉਸ ਨੂੰ ਕੰਟੈਕਟ ਕੀਤਾ ਅਮਰੀਕਾ ਦੇ ਵਿੱਚ। ਇਹ ਬਹੁਤ ਵਾਰ ਜ਼ਿਕਰ ਹੋਇਆ ਪਈ ਮੈਂ ਤੈਨੂੰ $1 ਲੱਖ ਇਸ ਬੰਦੇ ਨੂੰ ਮਾਰਨ ਦੇ ਪੈਸੇ ਦੇਵਾਂਗਾ। ਤੇ ਜੂਨ 9 2023 ਦੇ ਕਰੀਬ ਜਾਦਵ ਤੇ ਗੁਪਤਾ ਨੇ ਅਰੇਂਜ ਕੀਤਾ $15,000 ਜੋ ਦੇਣਾ ਇਸ ਬੰਦੇ ਨੂੰ ਨਿਊਯਾਰਕ ਦੇ ਵਿੱਚ। ਜੂਨ 2023 ਦੇ ਵਿੱਚ ਅਸੈਸੀਨੇਸ਼ਨ ਪਲਾਟ ਕੀਤਾ ਗਿਆ। ਜਾਦਵ ਨੇ ਗੁਪਤਾ ਦੀ ਸਾਰੀ ਪਰਸਨਲ ਇਨਫੋਰਮੇਸ਼ਨ, ਜਾਦਵ ਜਿਹੜਾ ਆ ਵਿਕਾਸ ਜਾਦਵ, ਇਹ ਗਵਰਨਮੈਂਟ ਲਈ ਕੰਮ ਕਰਦਾ ਸੀ, ਰਿਸਰਚ ਐਂਡ ਐਨਾਲਿਸਿਸ ਵਿੰਗ ਦਾ ਆਫੀਸਰ ਹੈਗਾ। ਉਸ ਨੇ ਵਿਕਟਮ ਪੰਨੂ ਦੇ ਬਾਰੇ ਸਾਰੀ ਜਿਹੜੀ ਇਨਫੋਰਮੇਸ਼ਨ ਆ, ਉਹ ਉਹਨਾਂ ਦਾ ਫੋਨ ਨੰਬਰ ਕੀ ਆ,
ਉਹਨਾਂ ਦਾ ਐਡਰੈਸ ਕੀ ਹੈਗਾ, ਉਹਨਾਂ ਦਾ ਡੇ ਟੂ ਡੇ ਆਪਰੇਸ਼ਨ ਕੀ ਹੈਗਾ ਆ, ਕਿਸ ਤਰ੍ਹਾਂ ਜਿਹੜਾ ਆ ਕਿੱਥੇ ਤੁਸੀਂ ਉਹਨਾਂ ਨੂੰ ਮਾਰ ਸਕਦੇ ਹੈਗੇ, ਅਸੈਸੀਨੇਟ ਕਰ ਸਕਦੇ ਹੈਗੇ, ਇਹ ਸਾਰੀ ਜਿਹੜੀ ਇਨਫੋਰਮੇਸ਼ਨ ਆ ਗੁਪਤੇ ਨੂੰ ਦਿੱਤੀ। ਤੇ ਨਾਲ ਦੀ ਨਾਲ ਇਹ ਵੀ ਇਹ ਕਿਹਾ ਵੀ ਇੰਡੀਅਨ ਪ੍ਰਾਈਮ ਮਿਨਿਸਟਰ ਨੇ ਉੱਥੇ ਆਣਾ ਆ ਜੂਨ 18 2023 ਨੂੰ, ਤੇ ਉਸ ਟਾਈਮ ਦੇ ਉੱਤੇ ਜਿਹੜਾ ਇਹ ਕਤਲ ਨਾ ਕੀਤਾ ਜਾਵੇ। ਪਰ ਜਿਹੜੀ ਇੰਡਾਈਟਮੈਂਟ ਪੜ੍ਹ ਰਿਹਾ ਉਹਦੇ ਵਿੱਚ ਨੰਬਰ 6 ਦੇ ਉੱਤੇ ਜਾ ਕੇ ਲਿਖਿਆ ਆ ਵੀ ਜੂਨ 18 2023 ਨੂੰ 2 ਦਿਨ ਪਹਿਲਾਂ ਜਦੋਂ ਇੰਡੀਆ ਦੇ ਪ੍ਰਾਈਮ ਮਿਨਿਸਟਰ ਮੋਦੀ ਹੋਣਾ ਨੇ ਯੂਐਸ ਦੇ ਵਿੱਚ ਆਣਾ ਸੀ, ਉਸ ਟਾਈਮ ਦੇ ਉੱਤੇ ਹਰਦੀਪ ਸਿੰਘ ਨਿੱਜਰ ਹੋਣਾ ਦਾ ਗੁਰਦੁਆਰਾ ਸਾਹਿਬ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਤਲ ਕਰ ਦਿੱਤਾ ਗਿਆ, ਜੋ ਕਿ ਵਿਕਟਮ ਦਾ ਐਸੋਸੀਏਟ ਸੀ, ਤੇ ਉਹਨਾਂ ਵਾਂਗ ਹੀ ਆਪਣੇ ਆਜ਼ਾਦ ਮੁਲਕ ਦੀ ਜਿਹੜੀ ਗੱਲਬਾਤ ਕਰਦਾ ਸੀਗਾ। ਉਸੇ ਹੀ ਸ਼ਾਮ ਨੂੰ ਕੁਝ ਘੰਟਿਆਂ ਬਾਅਦ ਨਿੱਜਰ ਹੋਣਾ ਦੇ ਕਤਲ ਤੋਂ ਬਾਅਦ ਵਿਕਾਸ ਯਾਦਵ ਨੇ ਗੁਪਤੇ ਨੂੰ ਇੱਕ ਵੀਡੀਓ ਕਲਿੱਪ ਸੈਂਡ ਕੀਤੀ, ਜਿਹਦੇ ਵਿੱਚ ਨਿੱਜਰ ਹੋਣਾ ਦੀ ਬਲੱਡੀ ਬਾਡੀ ਸੀਗੀ, ਸਲੰਪਡ ਇਨ ਹਿਜ਼ ਵਹੀਕਲ, ਤੇ ਇਹ ਜਾਣੀ ਕਿ ਪੂਰਾ ਇਨਫੋਰਮੇਸ਼ਨ ਜਿਹੜੀ ਆ ਇਹ ਆਫੀਸਰ ਗੁਪਤੇ ਨੂੰ ਦੇ ਰਿਹਾ ਸੀ। ਜੂਨ 30 2023 ਦੇ ਲਾਗੇ ਛਾਗੇ ਗੁਪਤੇ ਨੂੰ ਚੈੱਕ ਰਿਪਬਲਿਕ ਦੇ ਵਿੱਚ ਅਰੈਸਟ ਕਰ ਲਿਆ ਗਿਆ। ਅਮਰੀਕਾ ਵਾਲਿਆਂ ਨੇ ਉਹਨੂੰ ਪਤਾ ਲੱਗ ਗਿਆ ਵੀ ਇਹ ਬੰਦਾ ਇਸ ਕੰਮ ਦੇ ਵਿੱਚ ਇਨਵੋਲਵ ਸੀ, ਕਿਉਂਕਿ ਜਿਹੜੇ ਬੰਦੇ ਨੂੰ ਇਹਨਾਂ ਨੇ ਪੈਸੇ ਦੇਣੇ ਸੀ ਉਹ ਗਵਰਨਮੈਂਟ ਦਾ FBI ਦਾ ਹੀ EMPLOYEE ਸੀਗਾ। ਯਾਦਵ ਇਸ ਟਾਈਮ ਇੰਡੀਆ ਦਾ ਸਿਟੀਜ਼ਨ ਆ, ਇੰਡੀਆ ਦੇ ਵਿੱਚ ਰਹਿੰਦਾ ਹੈਗਾ ਆ। ਇਹ ਜਿਹੜੀ ਸੁਪਰਸੀਡਿੰਗ ਇੰਡਾਈਟਮੈਂਟ ਆ ਉਹਦੇ ਵਿੱਚ ਦੱਸਿਆ ਗਿਆ ਆ ਇੱਕ ਟਾਈਮ ਦੇ ਉੱਤੇ ਗਵਰਨਮੈਂਟ ਆਫ ਇੰਡੀਆ ਦੇ ਕੈਬਨਿਟ ਸੈਕਟਰੀਏਟ ਦੇ ਵਿੱਚ ਇਹ EMPLOYEE ਸੀ, ਵਿਚ ਇਜ਼ ਏ ਪਾਰਟ ਆਫ ਇੰਡੀਅਨ ਪ੍ਰਾਈਮ ਮਿਨਿਸਟਰ ਆਫਿਸ। ਜਿਸ ਤਰ੍ਹਾਂ ਤੁਹਾਨੂੰ ਕੈਨੇਡਾ ਵਾਲਿਆਂ ਨੇ ਦੱਸਿਆ ਨਾ ਵੀ ਹੋਮ ਮਿਨਿਸਟਰ, ਅੰਬੈਸਡਰ, ਡਿਪਲੋਮੈਟ ਸਾਰੇ ਰਲੇ ਹੋਏ ਸੀ, ਹੁਣ ਇੰਡੀਆ ਦੇ ਪ੍ਰਾਈਮ ਮਿਨਿਸਟਰ ਦਾ ਆਫਿਸ ਵੀ ਇਹਦੇ ਵਿੱਚ ਆ ਗਿਆ ਹੈਗਾ। ਜਿਹੜਾ ਰਾਹ ਆ ਰਿਸਰਚ ਐਂਡ ਐਨਾਲਿਸਿਸ ਵਿੰਗ ਕਹਿੰਦੇ ਆਰਮ ਆਫ ਕੈਬਨਿਟ ਸੈਕਟਰੀਏਟ ਹੈਗਾ। ਯਾਦਵ ਨੇ ਡਿਸਕ੍ਰਾਈਬ ਕੀਤਾ ਵੀ ਮੈਂ ਇੱਕ ਸੀਨੀਅਰ ਫੀਲਡ ਆਫੀਸਰ ਹੈਗਾ ਆ, ਰਿਸਪੌਂਸੀਬਲ ਆ ਸਿਕਿਉਰਿਟੀ ਮੈਨੇਜਮੈਂਟ ਤੇ ਇੰਟੈਲੀਜੈਂਸ ਦਾ, ਤੇ CGO ਕੰਪਲੈਕਸ ਨਿਊ ਦਿੱਲੀ ਦੇ ਵਿੱਚ ਮੈਂ ਜੋ ਰਾਹ ਦਾ ਹੈੱਡਕੁਆਟਰ ਆ ਉੱਥੇ ਇੰਪਲਾਇਡ ਹੈਗਾ। ਤੇ ਇਸੇ ਇੰਡਾਈਟਮੈਂਟ ਦੇ ਵਿੱਚ ਨੰਬਰ 9 ਦੇ ਵਿੱਚ ਇਹ ਜਾ ਕੇ ਦੱਸਿਆ ਗਿਆ ਹੈ ਕਿ ਯਾਦਵ ਨੇ ਸੈਂਟਰਲ ਰਿਜ਼ਰਵ ਪੁਲਿਸ ਫੋਰਸ ਆਫ ਇੰਡੀਆ, ਜੋ ਕਿ ਭਾਰਤ ਦੀ ਸਭ ਤੋਂ ਵੱਡੀ ਪੈਰਾਮਿਲਟਰੀ ਫੋਰਸ ਆ, ਉਹਦੇ ਵਿੱਚ ਐਜ਼ ਏ ਅਸਿਸਟੈਂਟ ਕਮਾਂਡੈਂਟ ਕੰਮ ਕੀਤਾ ਹੈਗਾ। ਕਮਾਂਡ ਆਫ 135 ਮੈਨ ਕੰਪਨੀ ਜਿਹੜੀ ਉਹਦੇ ਲਈ ਉਹਨਾਂ ਨੇ ਕੰਮ ਕੀਤਾ ਆ। ਉਹਦੇ ਵਿੱਚ ਜਿਹੜੀ ਯਾਦਵ ਦੀ ਫੋਟੋ ਜਿਹੜੀ CRPF ਦੀ ਵਰਦੀ ਹੁੰਦੀ ਆ ਉਹਦੇ ਨਾਲ ਇਸ ਇੰਡਾਈਟਮੈਂਟ ਦੇ ਵਿੱਚ ਲਾਈ ਹੋਈ ਆ, ਜਿਹੜੀ ਕੋਰਟ ਦੇ ਵਿੱਚ ਅੱਜ ਪੇਸ਼ ਕੀਤੀ ਗਈ ਹੈਗੀ ਆ। ਨੰਬਰ 10 ਤੇ ਇਹ ਦੱਸਿਆ ਗਿਆ ਹੈ ਵੀ ਸ਼ੁਰੂਆਤ ਦੇ ਵਿੱਚ ਮਈ 2023 ਦੇ ਲਾਗੇ ਛਾਗੇ ਟੈਲੀਫੋਨ ਤੇ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਯਾਦਵ ਤੇ ਗੁਪਤੇ ਦੇ ਵਿੱਚ ਹੁੰਦੀ ਰਹੀ ਤੇ ਕਿਸ ਤਰ੍ਹਾਂ ਜਿਹੜਾ ਇੱਥੇ ਲੋਕਾਂ ਨੂੰ ਮਾਰਨਾ ਹੈਗਾ ਆ। ਮਈ 6 2023 ਦੇ ਲਾਗੇ ਜਾ ਕੇ ਇੱਕ ਜਿਹੜੀ ਯਾਦਵ ਤੇ ਗੁਪਤਾ ਦੇ ਵਿੱਚ ਗੱਲਬਾਤ ਹੋਈ, ਉਹਦੇ 'ਚ ਯਾਦਵ ਨੇ ਇਹ ਕਿਹਾ ਦਿਸ ਇਜ਼ ਵਿਕਾਸ, ਸੇਵ ਮਾਈ ਨੇਮ ਐਜ਼ ਅਮਨ, ਵੀ ਮੈਂ ਵਿਕਾਸ ਹੈਗਾ ਆ ਤੇ ਮੇਰਾ ਨਾਂ ਐਜ਼ ਏ ਅਮਨ ਰੱਖ। ਇਹ ਸਾਰੀ ਵੀਡੀਓ ਰਿਕਾਰਡਡ ਹੈਗੀ ਆ FBI ਦੇ ਕੋਲ, ਜਿਹੜੀ ਗਵਰਨਮੈਂਟ US ਦੀ ਗਵਰਨਮੈਂਟ ਆ ਉਹਨਾਂ ਦੇ ਕੋਲੇ ਪੂਰੀ ਰਿਕਾਰਡਡ ਹੈਗੀ ਆ। ਬਹੁਤ ਸਾਰੇ ਲੋਕ ਪਹਿਲਾਂ ਕਹਿੰਦੇ ਸੀ ਵੀ ਸ਼ਾਇਦ ਜੀ ਅਮਰੀਕਾ ਵਾਲੇ ਉਹੀ ਝੂਠੀਆਂ ਅਫਵਾਹਾਂ ਫੈਲਾਈ ਜਾਂਦੇ ਹੈਗੇ ਆ। ਤੇ ਗੁਪਤੇ ਨੇ ਜਿਹੜਾ ਟੈਲੀਫੋਨ ਨੰਬਰ ਵਿਕਾਸ ਦਾ ਰੱਖਿਆ ਸੀ ਉਹ ਅਮਨ ਦੀ ਜਗ੍ਹਾ ਅਮਾਨਤ ਰੱਖਿਆ ਉਹਨਾਂ ਆਪਣੇ। ਉਸ ਤੋਂ ਥੋੜੇ ਮਿੰਟਾਂ ਬਾਅਦ ਯਾਦਵ ਨੇ ਗੁਪਤੇ ਨੂੰ ਮੈਸੇਜ ਕੀਤਾ ਵੀ ਜਿਹੜਾ ਟਾਰਗੇਟ ਨਿਊਯਾਰਕ ਦੇ ਵਿੱਚ ਹੈਗਾ ਪਹਿਲਾ, ਉਸ ਤੋਂ ਬਾਅਦ ਸਾਡਾ ਦੂਸਰਾ ਟਾਰਗੇਟ ਕੈਲੀਫੋਰਨੀਆ ਦੇ ਵਿੱਚ ਹੈਗਾ। ਗੁਪਤੇ ਨੇ ਫਿਰ ਰਿਪਲਾਈ ਕੀਤਾ ਵੀ ਵਿਲ ਹਿਟ ਆਵਰ ਆਲ ਟਾਰਗੇਟਸ। ਟੈਲੀਫੋਨ ਨੰਬਰ ਜਿਹੜੇ ਯੂਜ਼ ਕੀਤੇ ਗਏ ਯਾਦਵ ਦੇ ਉਹ ਇੰਡੀਆ ਦਾ ਕੰਟਰੀ ਕੋਡ ਸੀ ਤੇ ਉਹਦੀ ਇੱਕ ਰਜਿਸਟਰਡ ਟੂ ਐਨ ਈਮੇਲ ਅਕਾਊਂਟ that is based on internet protocol data ਤੇ assessed the internet on numerous occasions during the period of murder plot from vicinity of New Delhi। ਸੋ ਨਿਊ ਦਿੱਲੀ ਦੇ ਲਾਗੇ ਛਾਗੇ ਉਹ ਜਿਹੜਾ ਕਾਲ ਕਰਦਾ ਸੀ। 12 ਨੰਬਰ ਤੇ ਜਾ ਕੇ ਮਈ 12 2023 ਨੂੰ ਯਾਦਵ ਨੇ ਗੁਪਤੇ ਨੂੰ ਨੋਟੀਫਾਈ ਕੀਤਾ ਤੇ ਪਈ ਜਿਹੜੀ ਕਿਉਂਕਿ ਸਾਰਿਆਂ ਨੂੰ ਪਤਾ ਜਿਹੜਾ ਨਿਖਿਲ ਗੁਪਤਾ ਆ ਉਹਦੇ ਤੇ ਕ੍ਰਿਮੀਨਲ ਕੇਸ ਸੀ, ਡਰੱਗ ਦੇ ਹੋਰ ਇਦਾਂ ਦੇ। ਉਹ ਕਹਿੰਦੇ ਵੀ ਜਿਹੜਾ ਤੇਰਾ ਕੇਸ ਸੀ ਗੁਜਰਾਤ ਪੁਲਿਸ ਦੇ ਕੋਲ ਉਹ ਮੈਂ ਆਲਰੇਡੀ ਟੇਕ ਕੇਅਰ ਕਰ ਲਿਆ ਹੈਗਾ ਆ ਤੇ ਮੈਂ ਉੱਥੇ ਦਾ ਜਿਹੜਾ ਡਿਪਟੀ ਕਮਿਸ਼ਨਰ ਆਫ ਪੁਲਿਸ ਆ ਉਹਦੇ ਨਾਲ ਆਲਰੇਡੀ ਗੱਲਬਾਤ ਕਰ ਲਈ ਹੈਗੀ ਆ। ਇੰਡਾਈਟਮੈਂਟ ਦੇ 13 ਨੰਬਰ ਤੇ ਜਾ ਕੇ ਯਾਦਵ ਨੇ ਅਸ਼ੋਰੈਂਸ ਦਿੱਤੀ ਗੁਪਤੇ ਨੂੰ ਪਈ ਹੁਣ ਜਿਹੜਾ ਕਤਲ ਕਰਨਾ ਆ ਉਹ ਜਾ ਕੇ
ਸ਼ੁਰੂ ਕਰ ਦਿਓ। 29 ਮਈ 2023 ਨੂੰ ਗੁਪਤੇ ਨੇ CS ਜਿਹੜਾ ਸੋਰਸ ਸੀਗਾ, ਜਿਹੜਾ ਗਵਰਨਮੈਂਟ ਲਈ ਕੰਮ ਕਰਦਾ ਸੀ USA ਦੇ ਲਈ, ਉਹਨੂੰ ਫੋਨ ਦੇ ਉੱਤੇ ਉਹਨੂੰ ਕੰਟੈਕਟ ਕੀਤਾ ਵੀ ਹੁਣ ਜਿਹੜਾ ਆ ਮਰਡਰ ਫॉर ਹਾਇਰ ਦੇ ਲਈ ਰੈਡੀ ਆ ਤੇ ਤੁਸੀਂ ਜਿਹੜਾ ਆ ਸ਼ੁਰੂਆਤ ਕਰ ਦਿਓ ਇਸ ਬੰਦੇ ਨੂੰ ਕਿਸ ਟਾਈਮ ਦੇ ਉੱਤੇ, ਜਿਹੜਾ ਕਿੰਨੀ ਜਲਦੀ ਜਿਹੜਾ ਤੁਸੀਂ ਮਾਰ ਸਕਦੇ ਹੈਗੇ ਆ। ਗੁਪਤਾ ਲਗਾਤਾਰ ਇਲੈਕਟ੍ਰੋਨਿਕ ਤੇ ਰਿਕਾਰਡਡ ਕਮਿਊਨੀਕੇਸ਼ਨ CS ਦੇ ਨਾਲ, ਜਿਹੜਾ ਸੋਰਸ ਸੀਗਾ, ਤੇ ਲੇਟਰ ਦਾ UC ਦੋਨਾਂ ਦੇ ਨਾਲ ਗੱਲਬਾਤ ਕਰਦਾ ਰਿਹਾ। ਫੋਨ ਦੇ ਵੀਡੀਓ ਤੇ ਟੈਕਸਟ ਮੈਸੇजेस ਇਹ ਸਾਰੇ ਜਿਹੜੇ ਆ ਉਸ ਨੇ ਯੂਜ਼ ਕੀਤੇ। 29 ਮਈ 2023 ਦੇ ਲੱਗਦੇ ਗੁਪਤੇ ਨੇ CS ਨੂੰ ਮੈਸੇਜ ਕੀਤਾ, ਵਿਕਟਮ ਦਾ ਨਾਮ ਤੇ ਹੋਰ ਸਾਰੀ ਜਿਹੜੀ ਉਹਦੀ ਜਿਹੜੀ ਇਨਫੋਰਮੇਸ਼ਨ, ਤੇ ਉਹਨੂੰ ਐਡਵਾਈਜ਼ ਕੀਤਾ ਕਿ ਜਿਹੜਾ ਵਿਕਟਮ ਆ ਬਹੁਤ ਸਾਰਾ ਟਾਈਮ ਨਿਊਯਾਰਕ ਦੇ ਵਿੱਚ ਸਪੈਂਡ ਕਰਦਾ ਆ, ਤੇ ਇਨ ਰਿਸਪੌਂਸ ਜਿਹੜਾ CS ਆ ਉਸ ਨੇ ਗੁਪਤੇ ਤੋਂ ਹੋਰ ਐਡੀਸ਼ਨਲ ਇਨਫੋਰਮੇਸ਼ਨ ਤੇ ਨਾਲ ਪੇਮੈਂਟ ਜਿਹੜੀ ਆ ਉਹ ਮੰਗੀ। 29 ਮਈ 2023 ਨੂੰ ਗੁਪਤੇ ਨੇ ਸਕਰੀਨਸ਼ਾਟ ਜਾਦਵ ਨੂੰ ਸੈਂਡ ਕੀਤਾ, ਟੈਕਸਟ ਮੈਸੇਜ ਕੀਤਾ। ਉਹਦੇ ਵਿੱਚ ਉਹਨੇ ਦੱਸਿਆ ਵੀ ਜਿਹੜਾ CS ਆ ਉਹ ਹੁਣ ਪੈਸੇ ਮੰਗ ਰਿਹਾ ਤੇ ਉਹਨੂੰ ਅਸੀਂ, ਜਾਦਵ ਨੇ ਰਿਸਪੌਂਡ ਕੀਤਾ ਵੀ ਵੀ ਆਰ ਰੈਡੀ ਟੂ ਪੇ $15,000 ਤੇ $15,000 ਆਪਾਂ ਰਾਈਟ ਵੇ ਉਹਨੂੰ ਪੇ ਕਰਨੇ ਹੈਗੇ ਆ। ਗੁਪਤੇ ਨੇ ਰਿਪਲਾਈ ਕੀਤਾ ਜਾਦਵ ਨੂੰ ਵੀ ਸਕਰੀਨਸ਼ਾਟ ਜਿਹੜਾ CS ਦਾ ਉਹ $1,00,000 ਮੰਗ ਰਿਹਾ। ਜਾਦਵ ਜਿਹੜਾ ਆ ਉਹ ਰਿਸਪੌਂਡ ਕਹਿੰਦਾ ਓਕੇ, ਤੇ ਇਹ ਐਡਵਾਂਸ ਪੇਮੈਂਟ $15,000 ਦੀ ਆ। ਉਸ ਤੋਂ ਬਾਅਦ 24 ਘੰਟਿਆਂ ਦੇ ਵਿੱਚ ਜਦੋਂ ਵਰਕ ਡਨ ਹੋ ਜਾਊਗਾ ਅਸੀਂ ਤੁਹਾਨੂੰ ਜਿਹੜਾ $1,00,000 ਭੇਜ ਦਾਂਗੇ। ਜੂਨ 1 2023 ਨੂੰ ਜਾਦਵ ਨੇ ਗੁਪਤੇ ਨੂੰ ਸਟਰੀਟ ਐਡਰੈਸ ਵਿਕਟਮ ਦੇ ਹੋਮ ਦਾ, ਯਾਨੀ ਕਿ ਗੁਰਪਤਪਾਲ ਸਿੰਘ ਪੰਨੂ ਹੋਣਾ ਦੇ ਘਰ ਦਾ ਐਡਰੈਸ ਨਿਊਯਾਰਕ ਸਿਟੀ ਦੇ ਵਿੱਚ, ਉਹਦੀ ਲੋਕੈਲਿਟੀ, ਇਹ ਸਾਰਾ ਕੁਝ ਜਿਹੜਾ ਦੱਸਿਆ। ਜੂਨ 2 2023 ਨੂੰ ਜਾਦਵ ਨੇ ਗੁਪਤੇ ਨੂੰ ਮੈਸੇਜ ਕੀਤਾ ਵੀ ਮਰਡਰ ਪਲਾਟ ਦੇ ਉੱਤੇ ਕੀ ਜਿਹੜੀ ਅਪਡੇਟ ਹੈਗੀ ਆ। ਨੈਕਸਟ ਡੇ ਜੂਨ 3 2023 ਨੂੰ ਜਿਹੜਾ ਗੁਪਤਾ ਆ ਉਹ CS ਦੇ ਨਾਲ ਉਹਨੇ ਫੋਨ ਦੇ ਉੱਤੇ ਗੱਲਬਾਤ ਕੀਤੀ, ਤੇ ਉਹਨੂੰ ਇਹ ਦੱਸਿਆ ਵੀ ਇਹ ਜਿਹੜਾ ਮਰਡਰ ਕਰਨਾ ਆ ਇਹਨੂੰ ਫਿਨਿਸ਼ ਹਿਮ ਬ੍ਰਦਰ, ਫਿਨਿਸ਼ ਹਿਮ, ਡੋਂਟ ਟੇਕ ਟੂ ਮਚ ਟਾਈਮ, ਵੀ ਜਲਦੀ ਤੋਂ ਜਲਦੀ ਉਹਨੂੰ ਮਾਰ ਦਿਓ, ਜ਼ਿਆਦਾ ਸਮਾਂ ਹੁਣ ਨਾ ਇਹਦੇ ਵਿੱਚ ਵੇਟ ਕਰੋ। ਪੁਸ਼ ਥੀਸ ਗਾਇਜ਼, ਫਿਨਿਸ਼ ਦਾ ਜੌਬ। ਇਹ ਗੁਪਤੇ ਨੇ CS ਨੂੰ ਡਾਇਰੈਕਟ ਕੀਤਾ। ਜਿਹੜਾ CS ਮੈਂ ਵਾਰ-ਵਾਰ ਦੱਸ ਰਿਹਾ ਇਹ ਗਵਰਨਮੈਂਟ ਦਾ ਹੀ ਬੰਦਾ ਸੀਗਾ। ਉਹ ਸੋਚ ਰਹੇ ਸੀ ਵੀ ਅਸੀਂ ਕ੍ਰਿਮੀਨਲ ਬੰਦਾ ਹਾਇਰ ਕੀਤਾ ਜਿਹਦੇ ਨਾਲ ਇਹਨਾਂ ਨੂੰ ਮਰਵਾਉਣਾ ਹੈਗਾ ਆ। ਜਾਦਵ ਨੇ ਪਹਿਲਾਂ ਗੁਪਤੇ ਨੂੰ GPS ਐਪਲੀਕੇਸ਼ਨ ਸਾਰਾ ਕੁਝ ਜਿਹੜਾ ਮਈ 25 ਨੂੰ ਇਹ ਭੇਜ ਦਿੱਤਾ ਸੀ। 4 ਜੂਨ 2023 ਦੇ ਲਾਗੇ ਛਾਗੇ ਗੁਪਤੇ ਨੂੰ ਅਗੇਨ ਉਹ CS ਦੇ ਨਾਲ ਆਡੀਓ ਕਾਲ ਕੀਤੀ, ਜਿਹਦੇ ਵਿੱਚ ਉਹਨੇ ਪ੍ਰੋਮਿਸ ਕੀਤਾ ਵੀ ਜੇ ਜੌਬ ਸਕਸੈਸਫੁਲੀ ਡਨ ਹੋ ਗਈ ਤੇ ਗੁਪਤਾ ਵੁੱਡ ਬ੍ਰਿੰਗ ਦਾ ਚੀਫ ਟੂ ਮੀਟ ਦਾ CS, ਜਿਹੜਾ ਚੀਫ ਜਿਹੜਾ ਮਤਲਬ ਵਿਕਾਸ ਸੀ ਉਹਦੇ ਨਾਲ ਵੀ ਉਹ ਗੱਲਬਾਤ ਕਰਾਊਗਾ। ਜਿੱਦਾਂ ਇਹ ਪਲੋਟਿੰਗ ਕਹਿੰਦੇ ਜਾਦਵ ਤੇ ਗੁਪਤਾ ਦੀ ਚੱਲਦੀ ਰਹੀ, ਤੇ ਅਸੈਸੀਨੇਸ਼ਨ ਦੇ ਲਈ ਉਹਨਾਂ ਨੇ $15,000 ਦੀ ਜਿਹੜੀ ਕੈਸ਼ ਪੇਮੈਂਟ ਆ ਉਹ ਟੂ UC ਨੂੰ ਮੈਨਹਟਨ ਦਾ ਜਿਹੜਾ ਏਰੀਆ ਐਡਵਾਂਸ ਪੇਮੈਂਟ ਮਰਡਰ ਆਫ ਦਾ ਵਿਕਟਮ ਦੇ ਲਈ ਦੇ ਦਿੱਤੀ। ਜੂਨ 4 2023 ਦੇ ਲਾਗੇ CS ਨੇ ਗੁਪਤਾ ਨੂੰ ਇੱਕ ਸਰਵੇਲੈਂਸ ਫੋਟੋਗ੍ਰਾਫ ਵਿਕਟਮ ਦੀ ਲਈ ਹੋਈ ਸੀ GPS ਐਪਲੀਕੇਸ਼ਨ ਦੇ ਰਾਹੀਂ, ਸਰਵੇਲੈਂਸ ਫੋਟੋ ਤੋਂ ਉਹ ਉਸਨੇ ਭੇਜੀ, ਯਾਨੀ ਕਿ ਪੰਨੂ ਹੋਣਾ ਦੀ ਫੋਟੋ ਲੈ ਕੇ ਉਸਨੇ ਉਹਨੂੰ ਭੇਜੀ ਵੀ ਹਾਂ ਹੁਣ ਮੈਨੂੰ ਪਤਾ ਆ ਕਿ ਮੈਂ ਮੋਨੀਟਰ ਕਰ ਰਿਹਾ ਵਿਕਟਮ ਨੂੰ, ਤੇ that victim would be killed as soon as they received an advance payment of $25,000। ਜੂਨ 5 ਨੂੰ ਗੁਪਤੇ ਨੇ ਸਰਵੇਲੈਂਸ ਫੋਟੋ ਤੇ ਸਕਰੀਨਸ਼ਾਟ ਜਿਹੜੀ ਆ ਉਹ ਜਾਦਵ ਨੂੰ ਵੀ ਭੇਜੀ। ਗੁਪਤਾ ਤੇ ਜਾਦਵ ਨੇ ਇਹ ਕਿਹਾ ਵੀ ਨਿਊਯਾਰਕ ਦੇ ਡੀਲਰ ਜਿਹੜੇ ਆ ਉਹ ਅਰੇਂਜ ਕਰੂਗੇ $25,000। ਸੋ ਜੂਨ 6 2023 ਨੂੰ ਗੁਪਤੇ ਨੇ ਮੈਸੇਜ ਫੇਰ ਭੇਜਿਆ CS ਨੂੰ ਪਈ ਡਾਇਰੈਕਟਲੀ ਇਨ ਟੱਚ ਹੋਣ ਦੇ ਲਈ ਨਿਊਯਾਰਕ ਐਸੋਸੀਏਟਸ ਦੇ ਨਾਲ, ਤਾਂ ਕਿ ਉਹਨੂੰ ਜਿਹੜੀ ਪੇਮੈਂਟ ਆ ਦਿੱਤੀ ਜਾ ਸਕੇ। ਕਹਿੰਦੇ ਪਈ ਜੂਨ 7 2023 ਨੂੰ ਗੁਪਤੇ ਨੇ ਜਾਦਵ ਨੂੰ ਮੈਸੇਜ ਕੀਤਾ, ਤੇ ਜਿਹੜੇ ਫੰਡ ਹਜੇ ਅਵੇਲੇਬਲ ਨਹੀਂ ਹੈਗੇ, ਥੋੜੇ ਸਮੇਂ ਦੇ ਵਿੱਚ ਜਿਹੜੇ ਫੰਡ ਆ ਉਹ ਅਵੇਲੇਬਲ ਹੋ ਜਾਣਗੇ। ਜੂਨ 9 2023 ਨੂੰ ਜਾਦਵ ਨੇ ਗੁਪਤੇ ਨੂੰ ਮੈਸੇਜ ਕੀਤਾ, ਭਾਈ ਜੀ ਆਈ ਗੈਸ ਯੂ ਆਰ ਇਨ ਕਮਿਊਨੀਕੇਸ਼ਨ ਵਿਦ ਇੰਡੀਵਿਜੂਅਲ, ਹੀ ਸੈਡ ਪੇਮੈਂਟ ਵਿਲ ਬੀ ਮੇਡ ਟੂਡੇ ਪੋਜ਼ਿਟਿਵਲੀ, let us activate the team and get it done this weekend।
ਉਹਨਾਂ ਨੇ ਕਿਹਾ ਵੀ ਇਸ ਵੀਕਐਂਡ ਦੇ ਵਿੱਚ ਜਿਹੜਾ ਆ ਇਹ ਕਤਲ ਕਰ ਦਿੱਤਾ ਜਾਵੇ। ਕੁਛ ਮਿੰਟਾਂ ਦੇ ਬਾਅਦ ਫਿਰ ਉਹਨਾਂ ਨੇ ਕਾਲ ਕੀਤੀ ਵੀ $15,000 ਜਿਹੜਾ ਰੈਡੀ ਹੈਗਾ। ਜੂਨ 9 22 ਨੰਬਰ ਜਿਹੜੀ ਇੰਡਾਈਟਮੈਂਟ ਹੈ ਇਹ ਕਾਫੀ ਲੰਮੀ ਆ, ਇਸ ਕਰਕੇ ਲੰਮਾ ਜਿਹੜਾ ਸਮਾਂ ਲੱਗ ਰਿਹਾ। ਸੋ 22 ਨੰਬਰ ਦੇ ਵਿੱਚ ਜਿਹੜੀ ਇੰਡਾਈਟਮੈਂਟ ਆ ਉਹਦੇ ਜਿਹੜੇ ਇੰਡਾਈਟਮੈਂਟ ਦੇ ਉੱਤੇ 22 ਨੰਬਰ ਤੇ ਜਾ ਕੇ ਇਹ ਲਿਖਿਆ ਗਿਆ ਵੀ ਜੂਨ 9 2023 ਨੂੰ ਇੰਡੀਵਿਜੂਅਲ ਜਿਹੜਾ ਆ ਉਹ ਯੂਸੀ ਨੂੰ ਮੈਨਹਟਨ ਦੇ ਵਿੱਚ ਮਿਲਿਆ ਐਡਵਾਂਸ ਪੇਮੈਂਟ ਦੇ ਲਈ। ਉਹਦੀ ਜਿਹੜੀ ਫਿਰ ਫੋਟੋ ਵੀ ਖਿੱਚੀ ਗਈ, $15,001 ਦਿੱਤੇ, ਉਹ ਫੋਟੋ ਵੀ ਜਿਹੜੀ ਨਾਲ ਅਟੈਚ ਕੀਤੀ ਗਈ ਹੈਗੀ ਆ। ਜੂਨ 10 2023 ਨੂੰ ਗੁਪਤੇ ਨੇ ਜਾਦਵ ਨੂੰ ਸਕਰੀਨਸ਼ਾਟ ਭੇਜਿਆ ਵੀ ਦੇਖੋ ਅਸੀਂ ਆ 15,000 ਦੀ ਜਿਹੜੀ ਪੇਮੈਂਟ ਆ ਭੇਜ ਦਿੱਤੀ ਹੈਗੀ, ਦੇ ਦਿੱਤੀ ਆ। ਜਾਦਵ ਤੇ ਗੁਪਤਾ ਨੇ ਇੰਸਟਰਕਟ ਕੀਤਾ ਵੀ ਮਰਡਰ ਜਿਹੜਾ ਆ ਉਹ ਇੰਡੀਅਨ ਪ੍ਰਾਈਮ ਮਿਨਿਸਟਰ ਦੀ ਜਿਹੜੀ ਸਟੇਟ ਵਿਜ਼ਿਟ ਆ ਉਹਦੇ ਦੌਰਾਨ ਨਾ ਹੋਵੇ, ਕਿਉਂਕਿ ਕਹਿੰਦੇ ਭਈ ਮੋਦੀ ਨੇ 6 ਜੂਨ ਨੂੰ ਆਣਾ ਆ। ਉਹਨਾਂ ਨੇ ਇਹ ਕਿਹਾ ਤੇ ਮੋਦੀ ਇਜ਼ ਵਿਜ਼ਿਟਿੰਗ ਅਮਰੀਕਾ 20 ਜੂਨ ਨੂੰ ਆਣਾ ਆ ਤੇ 10 ਦਿਨਾਂ ਲਈ ਹਜੇ ਸ਼ਾਂਤੀ ਰੱਖੋ ਕਿ ਜੇ ਇਸ ਟਾਈਮ ਦੇ ਉੱਤੇ ਅਸੀਂ ਮਾਰ ਦਿੱਤਾ ਵਿਕਟਮ ਨੂੰ ਤੇ ਇਹ ਇੱਕ ਬਹੁਤ ਵੱਡਾ ਪੋਲੀਟੀਕਲ ਥਿੰਗ ਬਣ ਜਾਊਗੀ। ਇਹ ਜਿਹੜਾ ਗੁਪਤੇ ਨੂੰ ਜਿਹੜਾ ਵਿਕਾਸ ਆ ਉਸ ਨੇ ਦੱਸਿਆ, ਕਹਿੰਦੇ ਵੀ ਸਾਡੇ ਪ੍ਰਾਈਮ ਮਿਨਿਸਟਰ ਨੇ 21 22 ਤੇ 20 3 ਦਿਨ ਉੱਥੇ ਹੋਣਾ ਹੈਗਾ। ਇਸ ਇੰਸਟਰਕਸ਼ਨ ਨੂੰ ਲੈ ਕੇ ਜਿਹੜਾ ਸੀਐਸ ਸੀ ਉਸਨੇ ਜਾਦਵ ਨੂੰ ਇੰਸਟਰਕਟ ਕੀਤਾ ਗੁਪਤੇ ਨੂੰ ਵੀ ਇਹ ਹਜੇ ਤੱਕ ਕਿਸੇ ਤਰ੍ਹਾਂ ਦਾ ਜਿਹੜਾ ਕਤਲ ਨਾ ਕਰੋ ਕੁਛ ਦਿਨ, ਉਸ ਤੋਂ ਬਾਅਦ ਜਦੋਂ ਪ੍ਰਾਈਮ ਮਿਨਿਸਟਰ ਚਲੇ ਜਾਊਗਾ ਤੇ ਫਿਰ ਜਿਹੜਾ ਇਹ ਕਤਲ ਕਰ ਦੇਣਾ ਹੈਗਾ। ਗੁਪਤੇ ਨੇ ਇਹ ਵੀ ਇਨਫੋਰਮ ਕੀਤਾ ਵੀ ਜਿਹੜਾ ਇਹ ਸਾਰਾ ਕੁਝ ਕੌਨਫੀਡੈਂਸ਼ੀਅਲ ਹੈਗਾ ਆ, ਕਿਸੇ ਦੇ ਨਾਲ ਇਹ ਜਿਹੜਾ ਸ਼ੇਅਰ ਨਾ ਕੀਤਾ ਜਾਵੇ। ਜੂਨ 9 2023 ਨੂੰ ਗੁਪਤੇ ਨੇ ਸੀਐਸ ਨੂੰ ਦੱਸਿਆ ਵੀ ਜਿਹੜਾ ਵਿਕਟਮ ਆ ਉਹ ਇੱਕ ਫਸਟ ਜੌਬ ਆ, ਇਸ ਤੋਂ ਬਾਅਦ ਆਪਾਂ ਤੁਹਾਨੂੰ ਜਿਹੜੀਆਂ ਹੋਰ ਜੌਬ ਐਵਰੀ ਮੰਥ ਵੀ ਅਸੀਂ ਹੋਰ ਲੋਕਾਂ ਨੂੰ ਮਾਰਨ ਦੀ ਜਿਹੜੀ ਜੌਬ ਆ ਉਹ ਦੇਵਾਂਗੇ, ਐਵਰੀ ਮੰਥ 2 to 3 ਜੌਬਸ। ਜੂਨ 22 2023 ਦੇ ਲਾਗੇ ਸੀਐਸ ਤੇ ਗੁਪਤਾ ਨੇ ਇਹ ਕਿਹਾ ਵੀ ਬਿਗ ਟਾਰਗੇਟ ਸਾਡਾ ਜਿਹੜਾ ਕੈਨੇਡਾ ਵੀ ਹੈਗਾ ਆ। ਇਨ ਦਾ ਮੀਨ ਟਾਈਮ ਉਹਨਾਂ ਦਿਨਾਂ ਦੇ ਦੌਰਾਨ ਜੂਨ 18 2023 ਨੂੰ ਭਾਈ ਨਿੱਜਰ ਹੋਣਾ ਦਾ ਜਿਹੜਾ ਕਤਲ ਆ ਉਹ ਹੋ ਜਾਂਦਾ ਹੈਗਾ ਆ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਉਸ ਤੋਂ ਬਾਅਦ ਜੂਨ 19 2023 ਨੂੰ ਜਿਹੜਾ ਗੁਪਤਾ ਆ ਉਹ ਵਿਕਾਸ ਦੇ ਨਾਲ ਵੀ ਗੱਲਬਾਤ ਕਰਦਾ। ਜਿਸ ਟਾਈਮ ਤੇ ਨਿੱਜਰ ਹੋਣਾ ਦਾ ਕਤਲ ਹੁੰਦਾ ਕੁਛ ਹੀ ਮਿੰਟਾਂ ਦੇ ਵਿੱਚ ਉਹ ਜਿਹੜੀ ਉਹਨਾਂ ਦੀ ਲੱਥਪੱਥ ਹੋਈ ਜਿਹੜੀ ਬੋਡੀ ਹੈਗੀ ਆ ਕਾਰ ਦੇ ਵਿੱਚ ਸੀਗੀ, ਟਰੱਕ ਦੇ ਵਿੱਚ, ਪਿਕਅਪ ਦੇ ਵਿੱਚ, ਉਹਦੀ ਫੋਟੋ ਉਹ ਗੁਪਤੇ ਨੂੰ ਵੀ ਭੇਜਦਾ ਹੈਗਾ। ਸੋ ਇਹਦੇ ਤੋਂ ਸ਼ਰੇਆਮ ਪਤਾ ਲੱਗਦਾ ਆ ਵੀ ਜਿਹੜਾ ਵਿਕਾਸ ਹੈਗਾ ਆ ਉਹ ਸ਼ਰੇਆਮ ਨਿੱਜਰ ਹੋਣਾ ਦੇ ਕਤਲ ਦੇ ਵਿੱਚ ਵੀ ਇਨਵੋਲਵ ਸੀਗਾ। ਨਿੱਜਰ ਹੋਣਾ ਦੇ ਮਰਡਰ ਤੋਂ ਬਾਅਦ ਕੈਨੇਡਾ ਦੇ ਵਿੱਚ ਜਿਹੜੇ ਗੁਪਤਾ ਨੇ ਇਹ ਕਿਹਾ ਵੀ ਹੁਣ ਜਿਹੜੀ ਸਾਨੂੰ ਅਮਰੀਕਾ ਵਾਲੇ ਪਾਸੇ ਜਿਹੜਾ ਇਮੀਡੀਏਟਲੀ ਐਕਟਿਵ ਹੋ ਜਾਣਾ ਚਾਹੀਦਾ ਹੈਗਾ। ਜਾਦਵ ਨੇ ਇਹ ਕਿਹਾ ਵੀ ਹੁਣ ਮੇਰੇ ਵੱਲੋਂ ਓਕੇ ਆ ਤੇ ਜਿੰਨੀ ਜਲਦੀ ਤੁਸੀਂ ਜਿਹੜਾ ਆ ਇਸ ਦਾ ਕਤਲ ਆ ਕਰ ਸਕਦੇ ਆ ਤੇ ਕਰੋ। ਜੂਨ 26 2023 ਨੂੰ ਯੂਸੀ ਨੇ ਗੁਪਤਾ ਨੂੰ ਹੋਰ ਫੋਟੋਆਂ ਭੇਜੀਆਂ ਵਿਕਟਮ ਦੇ ਨੇਬਰਹੁਡਸ ਦੀਆਂ ਯੂਜ਼ਿੰਗ GPS ਐਪਲੀਕੇਸ਼ਨ ਵੀ ਕਿੱਥੇ ਕੁ ਰਹਿੰਦੇ ਹੈਗੇ ਆ ਪੰਨੂ ਹੁਣੀ। ਇਹਦੇ ਵਿੱਚ ਇਹ ਵੀ ਜਾ ਕੇ ਦੱਸਿਆ ਗਿਆ ਵੀ ਜੂਨ 30 2023 ਨੂੰ ਗੁਪਤਾ ਟਰੈਵਲ ਕੀਤਾ ਇੰਡੀਆ ਤੋਂ ਚੈੱਕ ਰਿਪਬਲਿਕ ਤੇ ਚੈੱਕ ਰਿਪਬਲਿਕ ਦੇ ਵਿੱਚ ਜਦੋਂ ਆਇਆ ਤੇ ਉੱਥੇ ਦੀ ਜਿਹੜੀ ਚੈੱਕ ਲਾ ਐਨਫੋਰਸਮੈਂਟ ਅਥਾਰਟੀਜ਼ ਆ ਉਹਨਾਂ ਨੇ ਗੁਪਤੇ ਨੂੰ ਉੱਥੇ ਅਰੈਸਟ ਕਰ ਲਿਆ ਤੇ ਗ੍ਰੈਂਡ ਜੂਰੀ ਹੁਣ ਇਹ ਚਾਰਜ ਇਹ ਕਰ ਰਹੀ ਆ ਜਿਹੜੇ ਜਿੰਨੀਆਂ ਵੀ ਐਲੀਗੇਸ਼ਨਸ ਲਾਈਆਂ ਗਈਆਂ ਆ ਇਹ 1 ਤੋਂ ਲੈ ਕੇ 34 ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੁਪਰਸੀਡਿੰਗ ਇੰਡਾਈਟਮੈਂਟਸ ਆਰ ਰਿਪੀਟਡ ਐਂਡ ਰੀ-ਅਲੈਜਡ ਐਜ਼ ਫੁਲੀ ਸੈਟ ਫੋਰਥ ਹੇਅਰ ਇਨ। ਉਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਆ ਵੀ ਵਿਕਾਸ ਯਾਦਵ, ਜਿਹਦਾ ਨਾਮ ਵਿਕਾਸ ਵੀ ਹੈਗਾ, ਜਿਹਦਾ ਨਾਮ ਅਮਨ ਵੀ ਆ, ਅਮਾਨਤ ਵੀ ਆ ਤੇ ਨਿਖਲ ਗੁਪਤਾ, ਇਹ ਇੱਕ ਦੂਜੇ ਨੂੰ ਜਾਣਦੇ ਸੀ। ਇਹਨਾਂ ਨੇ ਜਾਣ ਬੁੱਝ ਕੇ ਅਮਰੀਕਨ ਸਿਟੀਜ਼ਨ ਨੂੰ ਜਿਹੜੀ ਕਤਲ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਆ ਉਹਦੇ ਵਿੱਚ $15,000 ਵੀ ਦਿੱਤਾ ਤੇ ਇਹਦੇ ਵਿੱਚ ਜਿਹੜੀਆਂ ਜਿੰਨੀਆਂ ਵੀ ਐਲੀਗੇਸ਼ਨਸ ਲਾਈਆਂ ਗਈਆਂ ਹੈਗੀਆਂ ਆ ਉਹਦੇ ਵਿੱਚ ਇਹ ਕਿਹਾ ਗਿਆ ਆ ਵੀ ਜਿਹੜਾ ਵਿਕਾਸ ਯਾਦਵ ਆ ਇਹ ਗਵਰਨਮੈਂਟ ਦਾ EMPLOYEE ਸੀ ਤੇ ਇਸ ਨੇ
ਜਿਹੜਾ ਵਿਲਫੁਲੀ ਐਂਡ ਨੋਇੰਗਲੀ ਕੌਨਸਪਾਇਰਡ ਕੀਤਾ ਹੈਗਾ ਆ, ਤੇ ਦੋਨਾਂ ਨੇ ਰਲ ਕੇ ਮਨੀ ਲਾਂਡਰਿੰਗ ਵੀ ਕੀਤੀ ਹੈਗੀ ਆ ਤੇ ਅਮਰੀਕਨ ਸਿਟੀਜ਼ਨ ਨੂੰ ਜਿਹੜੀ ਆ ਕਤਲ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈਗੀ ਆ। ਤੇ ਹਜੇ ਤੱਕ ਜਿਹੜਾ ਵਿਕਾਸ ਜਾਧਵ ਹੈਗਾ ਆ, ਉਸ ਨੂੰ ਅਰੈਸਟ ਨਹੀਂ ਕੀਤਾ ਗਿਆ ਹੈਗਾ। FBI ਨੇ ਵਾਂਟਡ ਲਿਸਟ ਦੇ ਵਿੱਚ ਉਹਦੀ ਜਿਹੜੀ ਪਿਕਚਰ ਆ ਉਹ ਲਾ ਕੇ ਵੀ ਕਿੱਥੇ ਦਾ ਰਹਿਣ ਵਾਲਾ ਆ, ਉਹ ਕਿੱਥੇ ਹੈਗਾ ਆ, ਉਹਦੀ ਪਿਕਚਰ ਆਲਰੇਡੀ ਪਬਲਿਸ਼ ਕਰ ਦਿੱਤੀ ਆ। ਜਿਸ ਟਾਈਮ ਮੈਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਿਹਾ, ਪੂਰੀ ਦੁਨੀਆ ਦਾ ਮੀਡੀਆ ਇਸ ਨੂੰ ਜਿਹੜਾ ਆ ਹਰ ਇੱਕ ਨਿਊਜ਼ ਦੇ ਵਿੱਚ ਕਵਰ ਕਰ ਰਿਹਾ ਆ। ਡੈਮੀਅਨ ਵਿਲੀਅਮਸ ਜਿਹੜੇ US ਦੇ ਸਟੇਟ ਅਟਾਰਨੀ ਹੈਗੇ ਆ, ਉਹਨਾਂ ਨੇ ਇਹ ਜਿਹੜੀ ਇੰਡਾਈਟਮੈਂਟ ਫਾਈਲ ਕੀਤੀ ਆ। ਸੋ ਇਸ ਦੇ ਵਿੱਚ FBI ਸੌਰੀ ਜਿਹੜੇ ਅਟਾਰਨੀ ਜਨਰਲ ਆ US ਦੇ, ਮੈਰਿਕ ਗਾਰਲੈਂਡ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ। ਜਸਟਿਸ ਡਿਪਾਰਟਮੈਂਟ ਵਿਲ ਬੀ ਰਿਲੈਂਟਲੈਸ ਇਨ ਹੋਲਡਿੰਗ ਅਕਾਊਂਟੇਬਲ ਐਨੀ ਪਰਸਨ regardless of their position or proximity to power who seeks to harm and silence American citizen। ਉਹਨਾਂ ਨੇ ਇਹ ਕਿਹਾ ਵੀ ਜਸਟਿਸ ਡਿਪਾਰਟਮੈਂਟ ਜਿਹੜੀ ਆ ਹਰ ਇੱਕ ਉਸ ਬੰਦੇ ਨੂੰ ਫੜੂਗੀ। ਇਹ ਨਹੀਂ ਮੈਟਰ ਕਰਦਾ ਵੀ ਉਹਦੇ ਕੋਲ ਕਿਹੜੀ ਪਾਵਰ ਆ ਤੇ ਕਿਹੜੀ ਗਵਰਨਮੈਂਟ ਦਾ ਬੰਦਾ ਆ। ਜੇ ਉਸਨੇ ਅਮਰੀਕਨ ਸਿਟੀਜ਼ਨ ਨੂੰ ਹਾਰਮ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨੂੰ ਅਸੀਂ ਫੜਾਂਗੇ। As alleged last year, we foiled an attempt by Vikas Yadav, an Indian government employee, and his co-conspirator Nikhil Gupta to assassinate an American citizen on US soil। ਜਿੱਦਾਂ ਕਿ ਕਹਿੰਦੇ ਪਈ ਵਿਕਾਸ ਯਾਦਵ ਨੇ ਨਿਖਲ ਗੁਪਤਾ ਦੇ ਨਾਲ ਰਲ ਕੇ ਅਮਰੀਕਨ ਸਿਟੀਜ਼ਨ ਨੂੰ ਅਮਰੀਕਾ ਦੀ ਧਰਤੀ ਦੇ ਉੱਤੇ ਕੋਸ਼ਿਸ਼ ਕਰਨ ਦੀ ਮਾਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈਗੀ ਆ। ਕਹਿੰਦੇ today's charges demonstrate that the Justice Department will not tolerate attempts to target and endanger Americans and to undermine the rights to which every US citizen is entitled। ਸੋ ਕਹਿੰਦੇ ਵੀ ਅਸੀਂ ਇਸ ਨੂੰ ਜਿਹੜਾ ਆ ਟੋਲਰੇਟ ਨਹੀਂ ਕਰਾਂਗੇ ਜੇ ਤੁਹਾਨੂੰ ਕਿਸੇ ਨੂੰ ਵੀ ਅਮਰੀਕਨ ਸਿਟੀਜ਼ਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। The defendant, an Indian government employee, allegedly conspired with the criminal associate and attempted to assassinate a US citizen on American soil for exercising their First Amendment right, said FBI Director Christopher Wray। FBI will not tolerate acts of violence or other efforts to retaliate against those residing in the US for exercising their constitutionally protected rights। We are committed to working with our partners to detect, disrupt, and hold accountable foreign nationals or others who seek to engage in such acts of transnational repression। ਇਹ ਸ਼ਰੇਆਮ ਟਰਾਂਸਨੈਸ਼ਨਲ ਰਿਪਰੈਸ਼ਨ ਆ। ਇਹ FBI ਦੇ ਡਾਇਰੈਕਟਰ ਨੇ ਕਿਹਾ ਅਸੀਂ ਇਹ ਕੁਝ ਨਹੀਂ ਵਾਪਰਨ ਦੇਵਾਂਗੇ। ਸੋ ਇਹ ਬ੍ਰੇਕਿੰਗ ਨਿਊਜ਼ ਸੀ ਅੱਜ ਜਿਸ ਟਾਈਮ ਮੈਂ ਤੁਹਾਡੇ ਨਾਲ ਕਰ ਰਿਹਾ। ਕੁਝ ਘੰਟੇ ਪਹਿਲਾਂ ਜਿਹੜੀ US ਦੀ ਡਿਸਟ੍ਰਿਕਟ ਕੋਰਟ ਆ ਉਹਦੇ ਵਿੱਚ ਵਿਕਾਸ ਯਾਦਵ ਜੋ ਰਾਹ ਦਾ ਇੰਪਲਾਈ ਆ ਉਸ ਦੇ ਅਗੇਂਸਟ ਇੰਡਾਈਟਮੈਂਟ ਫਾਈਲ ਕਰ ਦਿੱਤੀ ਗਈ ਆ ਤੇ FBI ਨੇ ਉਹਨੂੰ ਵਾਂਟਡ ਲਿਸਟ ਦੇ ਵਿੱਚ ਪਾ ਦਿੱਤਾ ਹੈ। ਸੋ ਇੱਥੋਂ ਹੀ ਸਰੋਤਿਆਂ ਤੋਂ ਇਜਾਜ਼ਤ ਲੈਣਾ। ਮੇਰੇ ਹਰਜੋਤ ਸਿੰਘ ਵੱਲੋਂ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਤੇ ਦੇਖਦੇ ਰਹੋ ਪੰਜਾਬੀ ਰੇਡੀਓ USA।